ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਰਮੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 19 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬਰਕ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ। ਨਿਊਯਾਰਕ ਟਾਈਮ ਨੇ ਦੋ ਹੋਰ ਸਟੋਰੀਆਂ ਹੁਣ ਰੀਸੈਂਟਲੀ ਅਪਡੇਟ ਕੀਤੀਆਂ। ਇੱਕ ਤਾਂ ਹੈਗੀ ਆ ਪਈ ਜੋ ਗੌਟਾਮੋ ਬੇ ਦੇ ਵਿੱਚ ਸੀਕ੍ਰੇਟਿਵ ਮਾਈਗ੍ਰੈਂਟ ਮਿਸ਼ਨ ਸੈਟਅਪ ਕੀਤਾ ਗਿਆ ਆ ਅਮਰੀਕਾ ਵੱਲੋਂ। ਵੈਨਜ਼ੂਏਲਾ ਦੇ ਲੋਕਾਂ ਨੂੰ ਉੱਥੇ ਭੇਜਿਆ ਜਾ ਰਿਹਾ ਹੈ। ਰੀਸੈਂਟਲੀ ਇੱਕ ਟੈਕਸਸ ਤੋਂ US ਦਾ ਜਿਹੜਾ ਮਿਲਟਰੀ ਬੇਸ ਆ ਕਿਊਬਾ ਦੇ ਵਿੱਚ ਗੌਟਾਮੋ ਬੇ ਬਣਾਇਆ ਤਾਂ ਇਹ ਇਸ ਕੰਮ ਲਈ ਸੀ ਪਈ ਦੂਜੇ ਮੁਲਕਾਂ ਦੇ ਜਿਹੜੇ ਟੈਰਰਿਸਟ ਆ ਜਾਂ ਅੱਤਵਾਦੀ ਆ ਉਹਨਾਂ ਨੂੰ ਸਤੰਬਰ 11 2001 ਤੋਂ ਬਾਅਦ ਇੱਥੇ ਲਿਆਂਦਾ ਜਾਵੇ, ਇੱਥੇ ਰੱਖਿਆ ਜਾਵੇ। ਉੱਥੇ ਰੱਖੇ ਵੀ ਗਏ ਸੀ, ਪਰ ਹੁਣ ਜੋ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਉੱਥੇ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈਗਾ। 30,000 ਤੋਂ ਵੱਧ ਮਾਈਗ੍ਰੈਂਟਸ ਨੂੰ ਉੱਥੇ ਰੱਖਣ ਦੇ ਲਈ ਆਲਰੇਡੀ ਟੈਂਟ ਜੋ ਆ ਉਹ ਸੈਟਅਪ ਕਰਨੇ ਸ਼ੁਰੂ ਕਰ ਦਿੱਤੇ ਆ। ਨਿਊਯਾਰਕ ਟਾਈਮ ਦੇ ਮੁਤਾਬਕ 850 ਦੇ ਕਰੀਬ ਟਰੂਪਸ ਉੱਥੇ ਅਸਾਈਨ ਕੀਤੇ ਗਏ ਆ। 700 ਦੇ ਕਰੀਬ ਸਿਵਲੀਅਨਸ ਹੈਗੇ ਆ ਤੇ ਬੈੱਡ ਜਿਹੜੇ ਆ ਉਹ ਸੈਟਅਪ ਕਰ ਦਿੱਤੇ ਗਏ ਹੈਗੇ ਆ। ਛੋਟੇ ਛੋਟੇ ਜਿਹੜੇ ਟੈਂਟ ਆ ਉਹ ਕਹਿੰਦੇ ਪਈ ਦੇਖੇ ਜਾ ਸਕਦੇ ਹੈਗੇ ਆ ਸੈਟੇਲਾਈਟ ਇਮੇਜਸ ਤੋਂ। ਇਸੇ ਤਰ੍ਹਾਂ ਹੁਣ ਕੁਝ ਮਿੰਟ ਪਹਿਲਾਂ ਹੀ ਜਿਹੜੀ ਆ ਨਿਊਯਾਰਕ ਟਾਈਮ ਨੇ ਉਹਨਾਂ ਨੂੰ ਹੁਣ ਪਨਾਮਾ ਦੇ ਰਿਮੋਟ ਜੰਗਲ ਕੈਂਪ ਦੇ ਵਿੱਚ ਰੱਖਿਆ ਗਿਆ। ਕਹਿੰਦੇ ਵੀ ਜੰਗਲ ਕੈਂਪ ਇਦਾਂ ਦਾ ਜਿੱਦਾਂ ਜ਼ੂ ਹੁੰਦਾ, ਜਿੱਥੇ ਜਾਨਵਰਾਂ ਨੂੰ ਰੱਖਿਆ ਜਾਂਦਾ ਹੈਗਾ, ਤੇ ਕੇਜਸ ਆ, ਫੈਂਸਡ ਕੇਜਸ ਉਹਦੇ ਵਿੱਚ ਹੈਗੇ ਆ। ਇੱਕ ਡਿਟੇਨੀ ਨੇ ਇਹਦੇ ਬਾਰੇ ਦੱਸਿਆ। ਫੋਟੋਆਂ ਵੀ ਕੁਝ ਆਊਟ ਹੋਈਆਂ, ਉਹਨਾਂ 'ਚ ਕੁਝ ਲੱਗਦਾ ਆ ਵੀ ਆਪਣੇ ਜਿਹੜੇ ਉਹਨਾਂ 'ਚ ਇੰਡੀਅਨ ਵੀ ਹੋ ਸਕਦੇ ਹੈਗੇ ਆ। 100 ਤੋਂ ਵੱਧ ਜਿਹੜੇ ਮਾਈਗ੍ਰੈਂਟਸ ਆ ਉਹ US ਤੋਂ ਪਨਾਮਾ ਭੇਜੇ ਗਏ ਸੀ। ਪਨਾਮਾ ਉਹਨਾਂ ਨੂੰ ਹੋਟਲ 'ਚ ਲੌਕ ਕੀਤਾ ਗਿਆ ਸੀ। ਉਹ ਤੋਂ ਬਾਅਦ ਮੰਗਲਵਾਰ ਰਾਤ ਨੂੰ ਉਹਨਾਂ ਨੂੰ ਬੱਸਾਂ ਵਿੱਚ ਚਾੜ ਕੇ ਜਿਹੜਾ ਕਾਫੀ ਦੂਰ ਆ ਪਨਾਮਾ ਦੇ ਵਿੱਚ ਸ਼ਹਿਰ ਤੋਂ ਬਾਹਰ ਜੰਗਲ, ਉੱਥੇ ਇਹ ਕੈਂਪ ਜਿਹੜਾ ਆ ਉਹ ਸੈਟਅਪ ਕੀਤਾ ਗਿਆ ਹੈਗਾ। ਕੰਡੀਸ਼ਨਸ ਕਹਿੰਦੇ ਬਹੁਤ ਬੈਡ ਹੈਗੀਆਂ ਉੱਥੇ, ਬਿਮਾਰੀਆਂ, ਡੇਂਗੂ, ਹੋਰ ਇਦਾਂ ਦਾ ਸਾਰਾ ਕੁਝ ਲੱਗ ਸਕਦਾ ਹੈਗਾ। ਗਵਰਨਮੈਂਟ ਨੇ ਕਿਸੇ ਵੀ ਜਰਨਲਿਸਟ ਜਾਂ ਏਡ ਆਰਗੇਨਾਈਜੇਸ਼ਨ ਨੂੰ ਕਿਸੇ ਤਰ੍ਹਾਂ ਦੀ ਵੀ ਸਪੋਰਟ ਦੇਣ ਤੋਂ ਨਾ ਕਰ ਦਿੱਤਾ ਹੈਗਾ। ਆਰਟੀਮਸ ਗੈਸਮ ਦੇ ਇੱਕ 27 ਸਾਲਾਂ ਦਾ ਮਾਈਗ੍ਰੈਂਟ ਇਰਾਨ ਦਾ ਰਹਿਣ ਵਾਲਾ ਸੀ। ਉਹ ਕਹਿੰਦਾ ਵੀ 4 ਘੰਟੇ ਦੀ ਡਰਾਈਵ ਸਾਨੂੰ ਲੱਗੀ ਉਹ ਪਨਾਮਾ ਦੇ ਹੋਟਲ ਤੋਂ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਹੈਗਾ। ਕਹਿੰਦੇ ਸਿਰਫ ਇੱਕ ਸਾਨੂੰ ਪੀਸ ਆਫ ਬ੍ਰੈਡ ਦਿੱਤਾ ਤੇ ਅਸੀਂ ਜੋ ਫਲੋਰ ਦੇ ਉੱਤੇ, ਸੀਮੈਂਟ ਦੇ ਉੱਤੇ ਬੈਠੇ ਹੋਏ ਆ। ਇਸ ਪੂਰੇ ਗਰੁੱਪ ਦੇ ਵਿੱਚ 8 ਬੱਚੇ ਵੀ ਸੀ। ਉਹਨਾਂ ਦੀ ਜਿਹੜੀ ਕੀ ਸਿਚੁਏਸ਼ਨ ਆ ਇਹ ਕੋਈ ਪਤਾ ਨਹੀਂ। ਜੋ ਵਕੀਲ ਆ ਉਹ ਇਹ ਕਹਿ ਰਿਹਾ ਵੀ ਪਨਾਮਾ ਦੇ ਵਿੱਚ 24 ਘੰਟੇ ਤੋਂ ਵੱਧ ਕਿਸੇ ਨੂੰ ਰੱਖਣਾ ਜੇਲ੍ਹ ਦੇ ਵਿੱਚ ਉਹ ਇਲੀਗਲ ਹੈਗਾ ਆ। ਪਨਾਮਾ ਦੇ ਡਿਪਟੀ ਮਿਨਿਸਟਰ ਕਾਰਲੋਸ ਰਿਊਜ਼ ਹਰਨਾਂਡੇਸ ਨੇ ਕਨਫਰਮ ਕੀਤਾ 97 ਲੋਕਾਂ ਨੂੰ ਇਸ ਕੈਂਪ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ। ਕਹਿੰਦੇ ਵੀ ਦੇ ਆਰ ਨਾਟ ਡਿਟੇਨੀਜ਼, ਇਹ ਮਾਈਗ੍ਰੈਂਟ ਕੈਂਪ ਆ ਜਿੱਥੇ ਉਹਨਾਂ ਦੀ ਟੇਕ ਕੇਅਰ ਕੀਤੀ ਜਾਊਗੀ। ਡਿਟੈਂਸ਼ਨ ਕੈਂਪ ਨਹੀਂ ਹੈਗਾ। ਉਹਨੂੰ ਉਸ ਹਿਸਾਬ ਦੇ ਨਾਲ ਉਹ ਸ਼ੋਅ ਕਰ ਰਹੇ ਹੈਗੇ ਆ। ਪਰ ਇੱਕ ਇੰਟਰਵਿਊ ਦੇ ਦੌਰਾਨ ਪਨਾਮਾ ਦਾ ਹੀ ਸਿਕਿਉਰਿਟੀ ਮਿਨਿਸਟਰ ਆ, ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਪ੍ਰੋਟੈਕਸ਼ਨ ਦੇ ਲਈ ਇਹ ਜੰਗਲ ਦੇ ਵਿੱਚ ਇਹ ਸਾਰਾ ਕੁਝ ਸੈਟਅਪ ਕੀਤਾ ਹੈਗਾ। ਹੁਣ US ਦੀ ਗਵਰਨਮੈਂਟ ਨੈਚੁਰਲੀ ਉਹਨਾਂ ਨੂੰ ਕੁਝ ਨਾ ਕੁਝ ਪੈਸੇ ਦਿੱਤੇ ਹੋਣਗੇ ਉਹਨਾਂ ਦੇ ਸੰਭਾਲ ਦੇ ਲਈ, ਪਰ ਜਿਹੜੇ ਜੰਗਲ ਦੇ ਵਿੱਚ ਲੋਕਾਂ ਨੂੰ ਭੇਜਿਆ ਗਿਆ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ, ਕੋਸਟਾ ਰੀਕੋ ਦੇ ਵਿੱਚ ਵੀ ਕਾਫੀ ਡਿਪੋਰਟੀਜ਼ ਭੇਜੇ ਗਏ ਆ ਜਿਹੜੇ ਸੈਂਟਰਲ ਏਸ਼ੀਆ ਤੋਂ, ਇੰਡੀਆ ਤੋਂ ਰਹਿਣ ਵਾਲੇ ਹੈਗੇ ਆ। ਤੇ ਬਹੁਤ ਸਾਰੇ ਲੋਕਾਂ ਨੇ ਆਲਰੇਡੀ ਆਪਣੇ ਪਰਿਵਾਰਾਂ ਨੂੰ ਕਾਲਾਂ ਵੀ ਕਰਨੀਆਂ ਸ਼ੁਰੂ ਕੀਤੀਆਂ ਵੀ ਸਾਨੂੰ ਟਿਕਟ ਤੇ ਪੈਸੇ ਭੇਜੋ ਜਾਂ ਸਾਡੀ ਟਿਕਟ ਲੈ ਕੇ ਦਿਓ ਤਾਂ ਕਿ ਅਸੀਂ ਉੱਥੋਂ ਵਾਪਸ ਆਪਣੇ ਮੁਲਕ ਨੂੰ ਜਾ ਸਕੀਏ।
ਜੀ, ਸਥਿਤੀ ਜਿਹੜੀ ਇਹਨਾਂ ਸਾਰੇ ਡਿਪੋਰਟੀਜ਼ ਦੇ ਲਈ, ਇਹਨਾਂ ਅਸਾਈਲਮ ਸੀਕਰਸ ਦੇ ਲਈ ਬੜੀ ਚੰਗੀ ਜਿਹੜੀ ਉਹ ਨਹੀਂ ਚੱਲ ਰਹੀ ਹੈਗੀ। ਜਿੱਦਾਂ ਹੁਣ ਦੇਖੋ ਜੰਗਲ ਕੈਂਪਾਂ ਦੇ ਵਿੱਚ ਜਿੱਦਾਂ ਜ਼ੂ ਵਾਂਗੂ ਆ ਉੱਦਾਂ ਰੱਖ ਰਹੇ ਆ। ਕੱਲ੍ਹ ਆਪਾਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਸੀ ਜਿਹੜੀਆਂ ਉੱਥੋਂ ਦੇ ਇੱਕ ਜਿਹੜੇ ਹੋਟਲ ਦੀਆਂ ਸੀਗੀਆਂ, ਵੀ ਉੱਥੇ ਰੱਖਿਆ ਜਿਹੜਾ ਉਹ ਜਾ ਰਿਹਾ ਸੀ, ਜਿੱਥੇ ਸ਼ੀਸ਼ਿਆਂ ਦੇ ਉੱਤੇ ਹੈਲਪ ਅਸ ਜਿਹੜੇ ਉਹ ਲਿਪਸਟਿਕ ਦੇ ਨਾਲ ਬੀਬੀਆਂ ਜਿਹੜੀਆਂ ਆ ਉਹ ਲਿਖ ਰਹੀਆਂ ਸੀ। ਉਹ ਕਹਿ ਰਹੇ ਸੀਗੇ ਵੀ ਹੁਣ ਅਸੀਂ ਜਦੋਂ ਵਾਪਸ ਸਾਨੂੰ ਜਿਹੜੇ ਮੁਲਕ ਤੋਂ ਆਏ ਆ ਜੇ ਉੱਥੇ ਘੱਲਿਆ ਤਾਂ ਸਾਨੂੰ ਉੱਥੇ ਮਾਰ ਦਿੱਤਾ ਜਾਊਗਾ, ਵੀ ਵੀ ਆਰ ਡੈਡ ਔਨ ਅਰਾਈਵਲ। ਸੋ ਉਹ ਜਿਹੜੀ ਸਥਿਤੀ ਉਹਨਾਂ ਲੋਕਾਂ ਦੇ ਲਈ ਖਾਸੀ ਜਿਹੜੀ ਮਾੜੀ ਆ ਉਹ ਬਣੀ ਪਈ ਆ। 300 ਤੋਂ ਜ਼ਿਆਦਾ ਜਿਹੜੇ ਮਾਈਗਰੈਂਟਸ ਆ ਡੈਕਾਪੋਲਿਸ ਹੋਟਲ ਦੇ ਵਿੱਚ ਉਹਨਾਂ ਨੇ ਰੱਖੇ ਹੈਗੇ ਆ। ਕਹਿੰਦੇ ਵੀ ਕਈਆਂ ਨੇ ਨਿਊਯਾਰਕ ਟਾਈਮਜ਼ ਨੂੰ ਕਾਲ ਤੇ ਟੈਕਸਟ ਮੈਸੇਜ ਕਰਕੇ ਜਿਹੜੀ ਆ ਉਹ ਜਾਣਕਾਰੀ ਦਿੱਤੀ। ਇੱਥੇ ਤੱਕ ਜਿੱਦਾਂ ਤੁਸੀਂ ਵੀ ਦੱਸਿਆ ਵੀ ਆਪਣੇ ਵੀ ਲੋਕਾਂ ਦੀਆਂ ਜਿਹੜੀਆਂ ਕਾਲਾਂ ਆ ਉਹ ਇੱਥੇ ਆ ਰਹੀਆਂ ਆ। ਜਿਹੜੀ ਤਸਵੀਰ ਸ਼ੁਰੂਆਤ ਦੇ ਵਿੱਚ ਤੁਸੀਂ ਦੇਖਦੇ ਆ, ਉਹ ਹਾਵ ਭਾਵ ਤੋਂ ਸ਼ਕਲ ਤੋਂ ਜਿਹੜੇ ਉਹ ਆਪਣੀ ਜਿਹੜੇ ਭਾਰਤੀ ਮੂਲ ਦੇ ਜਿਹੜੇ ਆ ਉਹ ਮੁੰਡੇ ਲੱਗਦੇ ਆ ਵੀ ਉੱਥੇ ਆਏ ਆ। ਸੋ ਉਹ ਇੱਕੋ ਥਾਂ ਤੋਂ ਬਾਹਰ ਉਹਨਾਂ ਨੇ ਜਿਹੜੇ ਵੀ ਹਥਿਆਰਬੰਦ ਜਿਹੜੇ ਪੁਲਿਸ ਵਾਲੇ ਆ ਉਹ ਲਾਏ ਹੋਏ ਆ, ਤਾਂ ਜੋ ਉੱਥੋਂ ਕੋਈ ਬਾਹਰ ਜਿਹੜਾ ਉਹ ਨਾ ਜਿਹੜਾ ਉਹ ਨਿਕਲ ਸਕੇ। ਸੋ ਓਵਰਆਲ ਇਮੀਗ੍ਰੇਸ਼ਨ ਦੇ ਉੱਤੇ ਨਕੇਲ ਜਿਹੜੀ ਉਹ ਪੂਰੀ ਤਰ੍ਹਾਂ ਟਾਈਟ ਜਿਹੜੀ ਉਹ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਪੈਂਟਾਗਨ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਰਡਰ ਕੀਤਾ ਆ ਵੀ ਬਜਟ ਕੱਟ ਕੀਤੇ ਜਾਣਗੇ। 809 ਤਕਰੀਬਨ 900 ਜਿਹੜੇ ਬਿਲੀਅਨ ਡਾਲਰ ਦਾ ਜਿਹੜਾ ਬਜਟ ਆ, ਸਾਲਾਨਾ ਬਜਟ ਪੈਂਟਾਗਨ ਦਾ ਰਹਿੰਦਾ ਆ। ਟਰੰਪ ਹੁਣੀ ਕਹਿੰਦੇ ਆ ਵੀ ਮੈਂ ਜਿਹੜੀ ਆਪਣੀ ਆਰਮੀ ਆ ਉਸ ਨੂੰ ਰੀਬਿਲਡ ਜਿਹੜਾ ਉਹ ਜ਼ਰੂਰ ਕਰਨਾ ਆ। ਡਿਫੈਂਸ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਵੀ ਕਹਿੰਦੇ ਵੀ ਬਹੁਤ ਜ਼ਿਆਦਾ ਛਿੱਲਿਆ ਜਾਂਦਾ ਆ ਟੈਕਸ ਪੇਅਰ ਨੂੰ, ਤੇ ਸਰਕਾਰ ਨੂੰ ਜਿਹੜੀ ਚੀਜ਼ ਸਸਤੀ ਹੁੰਦੀ ਹੈ ਬਹੁਤ ਜ਼ਿਆਦਾ ਮਹਿੰਗੀ ਇਸ ਦੇ ਵਿੱਚ ਵੇਚੀ ਜਾਂਦੀ ਹੈਗੀ ਆ। ਡਿਫੈਂਸ ਬਜਟ ਦੇ ਵਿੱਚ ਕਹਿੰਦੇ ਵੀ ਘੱਟੋ ਘੱਟ ਅਗਲੇ 5 ਸਾਲਾਂ 'ਚ ਹਰ ਸਾਲ 8% ਕਹਿੰਦੇ ਕੱਟ ਜਿਹੜਾ ਆ ਉਹ ਕੀਤਾ ਜਾਣਾ ਆ। ਇੱਕ ਮੈਮੋ ਕਹਿੰਦੇ ਵੀ ਹੱਥ ਲੱਗਾ ਆ ਕਈ ਜਿਹੜੀਆਂ ਅਖਬਾਰਾਂ ਦੇ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਹੁਣ ਨਸ਼ਰ ਕੀਤੀ ਹੈਗੀ ਆ। ਕਹਿੰਦੇ ਵੀ ਪੀਟ ਹੈਗਸਥ ਜਿਹੜੇ ਡਿਫੈਂਸ ਸਕੱਤਰ ਨੇ ਫੌਕਸ ਨਿਊਜ਼ ਦੇ ਉੱਤੇ ਕੰਮ ਕਰਨ ਵਾਲੇ, ਉਹ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਜਲਦ ਹੀ ਕਹਿੰਦੇ ਵੀ ਕਈ ਜਰਨਲਸ ਤੇ ਕਈਆਂ ਨੂੰ ਪੈਂਟਾਗਨ ਦੇ ਵਿੱਚੋਂ ਉਹਨਾਂ ਦੀ ਛੁੱਟੀ ਕਰਨੀ ਜਿਹੜੀ ਉਹ ਸ਼ੁਰੂ ਜਿਹੜੀ ਉਹ ਕੀਤੀ ਜਾਊਗੀ। ਹੁਣ ਇਹ ਜਿਹੜੀ ਸਥਿਤੀ ਆ ਕਾਫੀ ਕਹਿ ਲਓ ਵੀ ਆਰਮੀ ਨੂੰ ਲੈ ਕੇ ਜਾਂ ਫੋਰਸਿਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕ ਪੈਟਰੀਓਟਿਕ ਹੁੰਦੇ ਆ, ਰਾਸ਼ਟਰਵਾਦ ਜਿਹੜਾ ਉਹਨਾਂ ਦੇ ਵਿੱਚ ਝਲਕਦਾ ਆ। ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਇਸ ਬਜਟ ਨੂੰ ਦੇ ਵਿੱਚੋਂ ਜਿਹੜਾ ਕੁਝ ਕਟੌਤੀ ਕਰਕੇ ਬਾਕੀ ਥਾਵਾਂ ਦੇ ਉੱਤੇ ਲਾਇਆ ਜਾਵੇ ਤਾਂ ਉਸ ਦਾ ਜਿਹੜਾ ਹੋਰ ਬਿਹਤਰ ਵਰਤੋਂ ਜਿਹੜੀ ਉਹ ਕੀਤੀ ਜਾ ਸਕਦੀ ਆ। ਤੇ ਹੈਗਸਥ ਨੇ ਕਹਿੰਦੇ ਵੀ ਆਰਡਰ ਕਰ ਦਿੱਤਾ ਆ ਵੀ ਇਹ ਜਿਹੜੇ ਪ੍ਰਪੋਜ਼ਡ ਕੱਟਸ ਆ ਉਹ ਸੋਮਵਾਰ ਤੱਕ ਜਿਹੜੇ ਉਹ ਬਣਾਏ ਜਾਣ, ਦੱਸੇ ਜਾਣ, ਤਾਂ ਜੋ ਇਹਨਾਂ ਦੇ ਵਿੱਚ ਕਿੱਥੇ ਕਿੱਥੇ ਕਟੌਤੀ ਕਰਨੀ ਆ ਉਸ ਦੇ ਉੱਤੇ ਫੈਸਲਾ ਲਿਆ ਜਾਵੇ। ਉਧਰ ਕਹਿੰਦੇ ਵੀ 17 ਕੈਟਾਗਰੀਜ਼ ਟਰੰਪ ਐਡਮਿਨਿਸਟ੍ਰੇਸ਼ਨ ਨੇ ਗਿਣ ਦਿੱਤੀਆਂ ਵੀ ਇਹਨਾਂ ਵਿੱਚ ਕਿਸੇ ਤਰੀਕੇ ਦੀ ਕਟੌਤੀ ਨਹੀਂ ਹੋਣੀ। ਜਿਨ੍ਹਾਂ ਵਿੱਚ ਸਦਰਨ ਬਾਰਡਰ ਦੇ ਉੱਤੇ ਜਿਹੜੇ ਆਪਰੇਸ਼ਨ ਚੱਲ ਰਹੇ ਆ ਉਹ ਜਿਹੜੇ ਨਿਊਕਲੀਅਰ ਵੈਪਨਸ ਨੂੰ ਮਾਡਰਨਾਈਜ਼ ਕਰਨਾ ਆ ਉਸ ਦੇ ਵਿੱਚ, ਮਿਜ਼ਾਈਲ ਡਿਫੈਂਸ ਨੂੰ ਮਾਡਰਨਾਈਜ਼ ਕਰਨਾ ਆ ਉਸ ਦੇ ਵਿੱਚ, ਸਬਮਰੀਨਸ ਜਿਹੜੀਆਂ ਐਕੁਇਜ਼ੀਸ਼ਨਸ ਕਰਨੀਆਂ ਉਸ ਦੇ ਵਿੱਚ, ਤੇ ਵਨ ਵੇ ਡਰੋਨ ਅਟੈਕ ਡਰੋਨਸ ਤੇ ਹੋਰ ਜਿਹੜੇ ਅਸਲਾ ਹੁੰਦਾ ਆ ਉਸ ਵਿੱਚ ਕਹਿੰਦੇ ਵੀ ਉਹਨਾਂ ਵਿੱਚ ਕੋਈ ਕਟੌਤੀ ਨਹੀਂ ਹੋਊਗੀ। ਬਾਕੀ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਕਟੌਤੀ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ ਜੇ ਦੇਖਿਆ ਜਾਵੇ ਤਾਂ 8% ਦੀ ਕਟੌਤੀ ਕੁੱਲ ਮਿਲਾ ਕੇ 50 ਬਿਲੀਅਨ ਡਾਲਰ ਇੱਕ ਸਾਲ ਦਾ ਜਿਹੜਾ ਇਸ ਦੇ ਵਿੱਚ ਹੋ ਸਕਦਾ। ਇਹ ਹੋਇਆ ਨਹੀਂ ਆ ਅਜੇ, ਹੋਣਾ ਜਿਹੜਾ ਉਹ ਹੈਗਾ 850 ਬਿਲੀਅਨ ਡਾਲਰ ਦਾ 2025 ਦਾ ਪੈਂਟਾਗਨ ਦਾ ਬਜਟ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਆ। ਯਾਦ ਹੋਣਾ ਜਦ ਟਰੰਪ ਹੁਣੀ ਕੈਂਪੇਨ ਕਰ ਰਹੇ ਸੀ, ਆਇਰਨ ਡੋਮ ਆਫ ਇਜ਼ਰਾਈਲ ਦੀ ਤਰਜ਼ ਦੇ ਉੱਤੇ ਆਇਰਨ ਡੋਮ ਫਾਰ ਅਮਰੀਕਾ ਦਾ ਵੀ ਨਾਰਾ ਜਿਹੜਾ ਆ ਉੱਥੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਦਿੱਤਾ ਸੀਗਾ। ਉਧਰ ਇੱਕ ਹੋਰ ਸੈਪਰੇਟ ਆਰਡਰ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਆਖਿਆ ਆ ਵੀ ਜਿਹੜੇ ਡਿਫੈਂਸ ਡਿਪਾਰਟਮੈਂਟ ਦੇ EMPLOYEES ਆ ਪ੍ਰੋਬੇਸ਼ਨ ਦੇ ਉੱਤੇ ਆ, ਅਜੇ ਆਰਜੀ ਤੌਰ ਦੇ ਉੱਤੇ ਕੰਮ ਕਰ ਰਹੇ ਆ, ਉਹਨਾਂ ਨੂੰ ਇਸ ਹਫਤੇ ਦੇ ਵਿੱਚ ਸਾਰਿਆਂ ਨੂੰ ਫਾਇਰ ਕੀਤਾ ਜਾਵੇ। ਸੋ ਜਿਹੜਾ ਬਿਲੀਅਨਰ ਈਲਨ ਮਸਕ ਆ ਜੋ US ਦੇ ਡੌਜ ਡਿਪਾਰਟਮੈਂਟ ਨੂੰ ਦੇਖ ਰਿਹਾ ਆ, ਉਹ ਲਗਾਤਾਰ ਜਿਹੜੀ ਫੈਡਰਲ ਲੈਵਲ ਦੇ ਉੱਤੇ ਬਿਊਰੋਕ੍ਰੇਸੀ ਆ ਉਸ ਨੂੰ ਹੌਲੀ ਹੌਲੀ ਜਿਹੜਾ ਉਹ ਤੋੜ ਰਿਹਾ ਹੈਗਾ ਆ। ਤੇ ਹਜ਼ਾਰਾਂ ਹੀ ਜਿਹੜੀਆਂ ਜੌਬਸ ਆ ਜਿਹੜੀਆਂ ਪ੍ਰੋਬੇਸ਼ਨ ਦੇ ਉੱਤੇ ਸੀਗੇ
ਉਹਨਾਂ ਨੂੰ ਜਿਹੜਾ ਵਾਪਸ ਘਰੇ ਘੱਲਿਆ ਜਾ ਰਿਹਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜੋ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਆ, ਉਹਨਾਂ ਦੇ ਕਰਪਸ਼ਨ ਦੇ ਕੇਸ ਦੇ ਸੰਬੰਧ ਦੇ ਵਿੱਚ ਹੁਣ ਇੱਕ ਜੱਜ ਜੋ ਆ ਡੇਲ ਈਹੋ, ਬੜਾ ਨੌਜਵਾਨ ਜੱਜ ਆ, 2 ਸਾਲ ਹੀ ਹੋਏ ਆ ਉਹਨੂੰ ਜੱਜ ਬਣੇ ਨੂੰ, ਉਹ ਕੇਸ ਉਹਨਾਂ ਦੇ ਕੋਲ ਚਲ ਗਿਆ ਆ। ਇਹ ਡੇਲ ਹੋ ਉਹੀ ਅਟਾਰਨੀ ਆ ਜੋ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੂੰ ਰਿਪਰੈਜ਼ੈਂਟ ਕਰਦੇ ਸੀ ਜਦੋਂ ਲਾਸਟ ਟਾਈਮ ਸੰਨ 2020 ਦੇ ਵਿੱਚ ਸੈਂਸਸ ਦੇ ਦੌਰਾਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜਾ ਇਹ ਕਿਹਾ ਸੀ ਵੀ ਸਿਟੀਜ਼ਨਸ਼ਿਪ ਦਾ ਜਿਹੜਾ ਕੁਐਸਚਨ ਉਹਦੇ 'ਚ ਪੁੱਛਣਾ ਚਾਹੀਦਾ ਸੀ, ਤੇ ਇਹਨਾਂ ਨੇ ਉਹ ਕੇਸ ਉਸ ਦੇ ਉਲਟ ਲੜਿਆ ਸੀ। ਸੋ ਇਹ ਇੱਕ ਬਹੁਤ ਵੱਡਾ ਚੈਲੰਜ ਹੋਊਗਾ ਇਸ ਜਿਹੜਾ ਜਵਾਨ, ਬੜਾ ਨੌਜਵਾਨ ਜੱਜ ਹੈਗਾ, ਜਿਹਨੂੰ 2 ਸਾਲ ਹੀ ਹੋਏ ਆ ਹਜੇ ਜੱਜ ਬਣੇ ਨੂੰ, ਕਹਿੰਦੇ ਵੀ ਬਹੁਤ ਹੀ ਇੰਟੈਲੀਜੈਂਟ ਆ, ਆਈਵੀ ਲੀਗ ਐਜੂਕੇਟਡ, ਸਾਬਕਾ ਸਿਵਲ ਰਾਈਟਸ ਲਾਇਰ ਆ ਤੇ ਲਾ ਦਾ ਪ੍ਰੋਫੈਸਰ ਵੀ ਹੈਗਾ ਆ। ਸੋ ਕਿੰਨਾ ਕੁ ਆਪਣੇ ਸਟੈਂਡ ਤੇ ਖੜਦਾ ਆ, ਇਹ ਹੁਣ ਆਉਣ ਵਾਲੇ ਕੁਛ 1-2 ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ। ਜਸਟਿਸ ਡਿਪਾਰਟਮੈਂਟ ਦੀ ਸੈਕੰਡ ਇਨ ਕਮਾਂਡ ਜੋ ਐਮਲੀ ਵੋਵੇ ਆ, ਉਹਨਾਂ ਨੇ ਇਹ ਕਿਹਾ ਹੈ ਵੀ ਕੇਸ ਡਿਸਮਿਸ ਹੋ ਜਾਣਾ ਚਾਹੀਦਾ ਹੈ ਕਿਉਂਕਿ ਐਡਮ ਟਰੰਪ ਉਹਨਾਂ ਦੀਆਂ ਇਮੀਗ੍ਰੇਸ਼ਨ ਕ੍ਰੈਕਡਾਊਨ ਪਾਲਿਸੀਜ਼ ਦੇ ਨਾਲ ਐਗਰੀ ਕਰਦਾ ਹੈਗਾ। ਕਿੰਨੇ ਜ਼ਿਆਦਾ ਪ੍ਰੋਸੀਕਿਊਟਰਸ ਜਿਹੜੇ ਆ ਉਹ ਆਪਣੀ ਜੌਬ ਛੱਡ ਗਏ ਹੈਗੇ ਆ ਵੀ ਇਹ ਸ਼ਰੇਆਮ ਧੱਕਾ ਚੱਲ ਰਿਹਾ ਵੀ ਜਿਸ ਬੰਦੇ ਤੇ ਇੰਨੇ ਕਰਪਸ਼ਨ ਦੇ ਚਾਰਜਸ ਲੱਗੇ ਹੋਣ ਤੇ ਉਹਨੂੰ ਤੁਸੀਂ ਸਾਰਾ ਕੁਝ ਜਿਹੜਾ ਆ ਮਾਫ ਕਰਨ ਜਾ ਰਹੇ ਹੈਗੇ ਆ। ਸੋ ਡੇਲ ਹੋ ਦੇ ਨਾਲ ਰਹਿ ਚੁੱਕੇ ਜਿਹੜੇ ਵਕੀਲ ਆ, ਉਹ ਕਹਿੰਦੇ ਆ ਵੀ ਇਹ ਬਹੁਤ ਹੀ ਵਧੀਆ ਡਿਸੀਜਨ, ਵਧੀਆ ਵਕੀਲ ਹੈਗਾ ਤੇ ਸਾਨੂੰ ਸ਼ੋਰ ਆ ਵੀ ਉਹ ਡੈਲੀਜੈਂਟ ਤੇ ਕੇਅਰਫੁਲ ਜਿਹੜਾ ਡਿਸੀਜਨ ਇਸ ਸੰਬੰਧ ਦੇ ਵਿੱਚ ਦਊਗਾ। ਡੇਲ ਹੋ ਐਜ਼ ਏ ਪ੍ਰੋਫੈਸਰ ਵੀ ਜਾਰਜ ਟਾਊਨ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੂੰ ਟੀਚ ਕਰਦੇ ਹੈਗੇ ਆ। ਜੀ ਯੂਐਸ ਨੇ ਇੱਕ ਅਨਆਰਮਡ ਨਿਊਕਲੀਅਰ ਮਿਜ਼ਾਈਲ ਆ ਸਦਰਨ ਕੈਲੀਫੋਰਨੀਆ 'ਚ ਰਾਤੀ ਟੈਸਟ ਕੀਤੀ ਆ। ਕਹਿੰਦੇ ਵੀ ਜੇ ਕਿਸੇ ਨੇ ਕੋਈ ਰਾਤੀ 1 ਵਜੇ ਬਾਹਰ ਨਿਕਲਿਆ ਹੋਊਗਾ ਵੈਸਟ ਕੋਸਟ ਦੇ ਉੱਤੇ ਤਾਂ ਉਹਨਾਂ ਨੇ ਮੇ ਵੀ ਦੇਖਿਆ ਹੋਊਗਾ ਜਾਂ ਸੁਣਿਆ ਹੋਊਗਾ ਯੂਐਸ ਮਿਲਟਰੀ ਦੇ ਦੁਆਰਾ ਟੈਸਟ ਲਾਂਚ ਕੀਤੀ ਗਈ ICBM ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ। 에ਅਰਫੋਰਸ ਗਲੋਬਲ ਸਟ੍ਰਾਈਕ ਕਮਾਂਡ 에ਅਰਮੈਨ ਤੇ ਵੈਂਡਨਬਰਗ ਸਪੇਸ ਫੋਰਸ ਬੇਸ ਗਾਰਡੀਅਨਸ ਉਹਨਾਂ ਦੇ ਦੁਆਰਾ ਅਨਮੈਨਡ ਮਿਨਟਮੈਨ 3rd ICBM ਜਿਸ ਦੇ ਵਿੱਚ ਸਿੰਗਲ ਟੈਲੀਮੀਟਡ ਜੁਆਇੰਟ ਟੈਸਟ ਅਸੈਂਬਲੀ ਰੀ-ਐਂਟਰੀ ਵਹੀਕਲ ਆ, ਉਸ ਨੂੰ ਟੈਸਟ ਕੀਤਾ ਗਿਆ ਆ। ਇਹ ਜਿਹੜੀ ਮੀਡੀਆ ਰਿਲੀਜ਼ ਆ ਯੂਐਸ 에ਅਰਫੋਰਸ ਤੇ ਯੂਐਸ ਸਪੇਸ ਫੋਰਸ ਆ ਉਹਨਾਂ ਦੇ ਦੁਆਰਾ ਜਿਹੜੀ ਉਹ ਦਿੱਤੀ ਗਈ ਆ। ਇਸ ਦੇ ਬਾਰੇ ਪਹਿਲਾਂ ਹੀ ਜਿਹੜੀ ਉਹ ਜਾਣਕਾਰੀ ਸੀਗੀ ਵੀ ਇਹ ਇੱਕ ਮਿਜ਼ਾਈਲ ਟੈਸਟ ਕੀਤਾ ਜਾ ਸਕਦਾ ਹੈ। ਵੈਂਡਨਬਰਗ ਦਾ ਜਿਹੜਾ ਬੇਸ ਆ ਉਹ ਕਹਿੰਦੇ ਵੀ ਟੈਸਟਿੰਗ ਗਰਾਊਂਡ ਦੇ ਤੌਰ ਦੇ ਉੱਤੇ ਪ੍ਰਾਇਮਰੀ ਤੌਰ ਦੇ ਉੱਤੇ ਜਿਹੜਾ ਉਹ ਵਰਤਿਆ ਜਾਂਦਾ ਹੈਗਾ ਆ ਤੇ ਵੈਡਨਸਡੇ ਦੀ ਜਿਹੜੀ ਸਵੇਰ ਦੀ ਜਿਹੜੀ ਤੜਕੇ ਦੀ ਟੈਸਟਿੰਗ ਆ ਇਸ ਨੂੰ ਰੂਟੀਨ ਤੇ ਪੀਰੀਓਡਿਕ ਐਕਟੀਵਿਟੀ ਦੇ ਤਹਿਤ ਯੂਐਸ ਸਟੇਟਸ ਦੇ ਨਿਊਕਲੀਅਰ ਡੈਟਰੈਂਟ ਰਿਮੇਨ ਸੇਫ ਸਿਕਿਉਰ ਰਿਲਾਇਬਲ ਤੇ ਇਫੈਕਟਿਵ ਇਸ ਜਿਹੜੇ ਆਧਾਰ ਦੇ ਉੱਤੇ ਇਸ ਨੂੰ ਟੈਸਟ ਕੀਤਾ ਗਿਆ। ਜਿੱਦਾਂ ਦੱਸਿਆ ਵੀ ਪੈਂਟਾਗਨ ਦੇ ਵਿੱਚ ਬਜਟ ਘਟ ਆ ਰਹੇ ਆ ਪਰ ਮਾਡਰਨਾਈਜੇਸ਼ਨ ਆਫ ਨਿਊਕਲੀਅਰ ਫੈਸਿਲਿਟੀਜ਼ ਨੂੰ ਉਸ ਲਾਈਨ ਦੇ ਵਿੱਚੋਂ, ਉਸ ਲਾਈਨ ਆਈਟਮ ਦੇ ਵਿੱਚੋਂ ਬਾਹਰ ਰੱਖਿਆ ਗਿਆ ਆ। ਹੁਣ ਤੱਕ ਕਹਿੰਦੇ 300 ਤੋਂ ਵੱਧ ਅਜਿਹੇ ਜਿਹੜੇ ਸਿਮਿਲਰ ਟੈਸਟ ਆ ਉਹ ਕੀਤੇ ਜਾ ਚੁੱਕੇ ਆ। ਇਹ 377ਵਾਂ ਕਹਿੰਦੇ ਟੈਸਟ ਸੀਗਾ ਇਵੈਲੂਏਸ਼ਨ ਗਰੁੱਪ ਦਾ ਜਿਹੜਾ ਵੈਂਡਨਬਰਗ ਸਪੇਸ ਫੋਰਸ ਬੇਸ ਸਦਰਨ ਕੈਲੀਫੋਰਨੀਆ 'ਚ ਸਥਿਤ ਆ। ਸਟਰ ਕਾਉਂਟੀ ਤੋਂ ਇਹ ਖਬਰ ਆ ਰਹੀ ਹੈ ਵੀ ਹਾਈਵੇ 99 ਦੇ ਉੱਤੇ ਯੂਬਾ ਸਿਟੀ ਦੇ ਲਾਗੇ ਓਵੇਨੀਅਨ ਰੋਡ ਜੋ ਸਾਊਥ ਆਫ ਯੂਬਾ ਸਿਟੀ ਆ, ਉੱਥੇ ਇੱਕ ਸੈਮੀ ਟਰੱਕ ਦਾ SUV ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਕਰਕੇ ਸਾਊਥ ਬਾਉਂਡ ਲੇਨਸ ਜੋ ਹਾਈਵੇ 99 ਦੀਆਂ ਆ ਜਸਟ ਨਾਰਥ ਆਫ ਓਵੇਨੀਅਨ ਰੋਡ ਉਹ ਕਲੋਜ਼ ਕਰ ਦਿੱਤੀਆਂ ਗਈਆਂ। ਤੇ ਹੁਣ ਕੁਛ ਇਹ ਸਮਾਂ ਹੋਇਆ ਜਦੋਂ ਇਹਨਾਂ ਲੇਨਸ ਨੂੰ ਖੋਲਿਆ ਗਿਆ ਆ। ਕਿਸੇ ਤਰ੍ਹਾਂ ਦੀ ਜਿਹੜੀ ਕੋਈ ਕਿਸੇ ਦੇ ਸੱਟ ਚੋਟ ਉਹਦੀ ਹਜੇ ਰਿਪੋਰਟ ਨਹੀਂ ਦੱਸੀ, ਪਰ ਇਹ ਮੋਟਰਿਸਟ ਜੋ ਟਰੈਵਲ ਕਰ ਰਹੇ ਸੀ ਉਸ ਏਰੀਏ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਐਕਸੀਡੈਂਟ ਬਹੁਤ ਹੀ ਖਤਰਨਾਕ ਸੀਗਾ। ਅਗਲੀ ਜਿਹੜੀ ਗੱਲ ਕਰੀਏ ਕੈਲੀਫੋਰਨੀਆ ਦੇ ਲਾ ਮੇਕਰਸ ਇੱਕ ਨਵਾਂ ਪ੍ਰਪੋਜ਼ਡ ਬਿੱਲ ਜਿਹੜਾ ਉਹ ਲੈ ਕੇ ਆ ਰਹੇ ਆ ਜਿਸ ਦੇ ਵਿੱਚ ਡਿਸਪੋਜ਼ੇਬਲ ਸਿਗਰਟਸ ਆ ਉਸ ਦੀ ਵਿਕਰੀ ਦੇ ਉੱਤੇ ਬੈਨ ਉਹ ਚਾਹੁੰਦੇ ਨੇ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ ਇਹ ਜਿਹੜੇ ਕੁਝ ਸਟੇਟ ਦੇ ਲਾ ਮੇਕਰਸ ਆ ਉਹਨਾਂ ਨੇ ਇਸ ਨੂੰ ਲਿਆਂਦਾ ਹੈਗਾ ਆ। ਕਹਿੰਦੇ ਵੀ ਹੋਰ ਕਈ ਮੁਲਕਾਂ ਨੇ ਅਜਿਹੇ ਜਿਹੜੇ ਬੈਨਸ ਆ ਉਸ ਦੇ ਬਾਰੇ ਸੋਚਿਆ ਆ ਤੇ ਕਈਆਂ ਨੇ ਇਨਫੈਕਟ ਜਿਹੜਾ ਇਸ ਨੂੰ ਲਾਗੂ ਵੀ ਕਰ ਦਿੱਤਾ। ਬੈਲਜੀਅਮ ਜਿਹੜਾ ਅਜਿਹਾ ਮੁਲਕ ਬਣਿਆ ਜਿਨ੍ਹਾਂ ਨੇ 1 ਜਨਵਰੀ ਤੋਂ ਸਿੰਗਲ ਯੂਜ਼ ਵੇਪ
ਜਿਹੜੀਆਂ ਜਾਂ ਈ-ਸਿਗਰਟਸ ਆ ਉਹਨਾਂ ਦੇ ਉੱਤੇ ਬੈਨ ਲਗਾ ਦਿੱਤਾ ਆ। ਉਧਰ ਯੂਕੇ ਦੇ ਵਿੱਚ ਜੂਨ ਮਹੀਨੇ 'ਚ ਅਜਿਹਾ ਬੈਨ ਲੱਗਣ ਜਾ ਰਿਹਾ। ਕੈਲੀਫੋਰਨੀਆ ਵਾਹਦ ਸੂਬਾ ਬਣੂਗਾ US ਦੇ ਵਿੱਚ ਜੇ ਇਹ ਜਿਹੜਾ ਬਿੱਲ ਆ ਉਹ ਪਾਸ ਹੋ ਜਾਂਦਾ ਆ। ਇਸ ਤੋਂ ਪਹਿਲਾਂ ਵੈਸੇ ਕੈਲੀਫੋਰਨੀਆ ਤੇ ਨਿਊਯਾਰਕ ਦੇ ਵਿੱਚ ਅਜਿਹੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਫੇਲ ਹੋ ਗਏ ਸੀਗੇ। ਕੈਲੀਫੋਰਨੀਆ ਦੇ ਬਿੱਲ ਦੇ ਤਹਿਤ ਇਸ ਦੀ ਸੇਲ, ਇਸ ਦੀ ਵਿਕਰੀ ਤੇ ਜਿਹੜੀ ਡਿਸਟ੍ਰੀਬਿਊਸ਼ਨ ਆ ਨਵੇਂ ਨਿਊ ਜਾਂ ਰੀਫਰਬਿਸ਼ਡ ਡਿਸਪੋਜ਼ੇਬਲ ਵੇਪਸ ਦੀ ਉਹ 1 ਜਨਵਰੀ 2026 ਤੋਂ ਬੰਦ ਹੋ ਜਾਵੇਗੀ ਜੇ ਇਹ ਪਾਸ ਹੁੰਦਾ ਆ। ਤੇ ਪ੍ਰਪੋਜ਼ਲ ਦੇ ਵਿੱਚ ਇਹ ਵੀ ਮੱਦ ਰੱਖੀ ਗਈ ਆ ਵੀ ਜਿਹੜੀਆਂ ਲੋਕਲ ਸਰਕਾਰਾਂ ਜਾਂ ਸਟੇਟ ਆ ਉਹ ਲੋਕਾਂ ਨੂੰ ਪਹਿਲੀ ਵਾਇਲੇਸ਼ਨ ਦੇ ਲਈ $500, ਜੇ ਬੈਨ ਤੋਂ ਬਾਅਦ ਦੇ ਵਿੱਚ ਉਹ ਫਿਰ ਵੀ ਇਦਾਂ ਵੇਚ ਰਹੇ ਆ $500 ਦਾ ਜੁਰਮਾਨਾ, ਦੂਜੀ ਦੇ ਲਈ $1000 ਤੇ ਉਸ ਤੋਂ ਬਾਅਦ ਦੇ ਵਿੱਚ $2,000 ਦਾ ਜਿਹੜਾ ਜੁਰਮਾਨਾ ਆ ਉਹ ਕੀਤਾ ਜਾ ਸਕਦਾ। ਅਸੈਂਬਲੀ ਮੈਂਬਰ ਜੈਕਵੇ ਇਰਵਿਨ ਜਿਨ੍ਹਾਂ ਨੇ ਇਸ ਬਿੱਲ ਨੂੰ ਆਥਰ ਕੀਤਾ ਹੈ ਕਹਿੰਦੇ ਵੀ ਇਸ ਦੇ ਨਾਲ ਜਿਹੜੇ ਬੈਟਰੀ ਐਸਿਡ ਜਿਹੜਾ ਸਿੰਗਲ ਯੂਜ਼ ਵੇਪਸ ਤੋਂ ਆ ਜਿਹੜਾ ਸਾਡੇ ਪਾਣੀਆਂ ਦੇ ਵਿੱਚ ਤੇ ਜ਼ਮੀਨ ਦੇ ਵਿੱਚ ਜਾ ਰਿਹਾ ਆ ਉਸ ਨੂੰ ਰੋਕਿਆ ਜਾਊਗਾ। ਕਹਿੰਦੇ ਵੀ ਆਪਾਂ ਟ੍ਰਾਂਜੀਸ਼ਨ ਇਹ ਹਾਰਮਫੁਲ ਸਿੰਗਲ ਯੂਜ਼ ਡਿਵਾਈਸਿਸ ਤੋਂ ਜਿਹੜਾ ਉਹ ਜਾਣਾ ਆ ਤੇ AB 762 ਬਿੱਲ ਇਸ ਦੇ ਵਿੱਚ ਆਪਾਂ ਨੂੰ ਮਦਦ ਕਰੇਗਾ। US ਦੇ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਟੈਰਿਫਸ ਕਰਕੇ ਆਮ ਜਿਹੜੀਆਂ ਪ੍ਰਾਈਸਿਸ ਆ ਕੰਜ਼ਿਊਮਰ ਦੇ ਲਈ ਸਮਾਨ ਦੀਆਂ ਉਹ ਵੱਧ ਜਾਣਗੀਆਂ। ਸੋ ਇਹ ਨਵੇਂ ਮਿੰਟਸ ਜਿਹੜੇ ਆ ਫੈਡਰਲ ਰਿਜ਼ਰਵ ਬੋਰਡ ਦੀ ਜਨਵਰੀ ਦੇ ਵਿੱਚ ਮੀਟਿੰਗ ਹੋਈ ਆ ਉਹ ਰਿਲੀਜ਼ ਹੋਏ ਆ ਤੇ ਉਹ ਤੋਂ ਇਹ ਪਤਾ ਚੱਲਿਆ ਹੈਗਾ। ਸੋ ਇਸ ਸਾਰੇ ਕਾਸੇ ਨੂੰ ਦੇਖਦੇ ਹੋਏ ਕਹਿੰਦੇ ਵੀ ਜੋ ਇੰਟਰਸਟ ਰੇਟ ਕੱਟ ਆ ਉਹਨਾਂ ਨੂੰ ਹੋਲਡ ਤੇ ਪਾ ਦਿੱਤਾ ਗਿਆ ਹੈਗਾ ਜਦੋਂ ਤੱਕ ਇਨਫਲੇਸ਼ਨ ਇੰਪਰੂਵ ਨਹੀਂ ਹੁੰਦੀ। ਫੈਡਰਲ ਰਿਜ਼ਰਵ ਬੋਰਡ ਦੇ ਜੋ ਮਿੰਟਸ ਆ ਉਹ ਸ਼ੋਅ ਕਰ ਰਹੇ ਹੈਗੇ ਆ ਜਨਵਰੀ 28 ਤੋਂ ਜਨਵਰੀ 29 ਦੀ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਉਹਨਾਂ ਨੇ ਡਿਸਾਈਡ ਕੀਤਾ ਹੈਗਾ। ਇਕਨੋਮੀ ਦਾ ਅਜੇ ਵੀ ਮਾੜਾ ਹੀ ਜਿਹੜਾ ਉਹ ਹਾਲ ਆ, ਚੀਜ਼ਾਂ ਜਿਹੜੀਆਂ ਲਗਾਤਾਰ ਹੋਰ ਮਹਿੰਗੀਆਂ ਜਿਹੜੀਆਂ ਉਹ ਹੁੰਦੀਆਂ ਜਾ ਰਹੀਆਂ ਆ। ਟਰੰਪ ਹੁਣਾਂ ਨੇ ਤੇ ਮਸਕ ਹੁਣਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਇਹ ਜਿਹੜੀ ਚੀਜ਼ ਦਾ ਜ਼ਿਕਰ ਕੀਤਾ ਵੀ ਕਹਿੰਦੇ ਵੀ ਸਾਡੇ ਲਈ ਅਜੇ ਹਾਲ ਦੀ ਘੜੀ ਇਹਨਾਂ ਕੀਮਤਾਂ ਨੂੰ ਜਿਹੜਾ ਉਹ ਥੱਲੇ ਲਿਆਉਣਾ ਔਖਾ ਜਿਹੜਾ ਉਹ ਲੱਗ ਰਿਹਾ ਆ, ਜਦ ਕਿ ਇਹ ਇਕਨੋਮੀ ਇੱਕ ਬਹੁਤ ਵੱਡਾ ਫੈਕਟਰ ਸੀਗਾ ਇਹਨਾਂ ਦੀ ਜਿਹੜੀ ਟਰੰਪ ਹੁਣਾਂ ਦੀ ਜਿੱਤ ਦੇ ਵਿੱਚ, ਜਿੱਥੇ ਦਾਅਵਾ ਕਰਦੇ ਰਹੇ ਵੀ ਆਉਂਦੇ ਪਹਿਲੇ ਦਿਨ ਤੋਂ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਸਤੀਆਂ ਹੋਣਗੀਆਂ, ਪਰ ਲਗਾਤਾਰ ਜਿਹੜੀਆਂ ਚੀਜ਼ਾਂ ਆ ਉਹ ਜਾਂ ਉਸੇ ਪੱਧਰ ਦੇ ਉੱਤੇ ਜਾਂ ਉਸੇ ਲੈਵਲ ਦੇ ਉੱਤੇ ਅਜੇ ਵੀ ਜਿਹੜੀਆਂ ਉਹ ਚੱਲ ਰਹੀਆਂ। ਆਂਡਿਆਂ ਨੇ ਤਾਂ ਲੋਕਾਂ ਦਾ ਜਿਹੜਾ ਉਹ ਧੂੰਆਂ ਇਸ ਟਾਈਮ ਅਜੇ ਵੀ ਜਿਹੜਾ ਉਹ ਕੱਢਿਆ ਪਿਆ ਆ, ਕਿਉਂਕਿ ਬਰਡ ਫਲੂ ਦੇ ਕਰਕੇ ਬਹੁਤ ਸਾਰੇ ਜਿਹੜੇ ਪੋਲਟਰੀ ਜਿਹੜੇ ਬਰਡਸ ਆ ਜਾਂ ਆਂਡੇ ਆ ਉਹਨਾਂ ਨੂੰ ਡਿਸਟਰੋਏ ਲਗਾਤਾਰ ਕਰਨਾ ਪੈ ਰਿਹਾ ਹੈਗਾ। ਦੂਸਰੇ ਪਾਸੇ ਬਹੁਤ ਸਾਰੇ US ਦੇ ਜਿਹੜੇ ਸ਼ੌਪਰਸ ਆ ਉਹਨਾਂ ਨੇ ਕਈ ਆਪਣੇ ਹੀ ਫੇਵਰੇਟ ਸਟੋਰਾਂ ਨੂੰ ਡੰਪ ਕਰਨਾ ਸ਼ੁਰੂ ਕਰ ਦਿੱਤਾ ਹੈ ਪੋਲੀਟੀਕਲ ਵਿਊਜ਼ ਦੇ ਮੁਤਾਬਕ। ਕਹਿੰਦੇ ਵੀ 10 ਵਿੱਚੋਂ 4 ਅਮਰੀਕਨਸ ਨੇ ਆਪਣੇ ਮਨੀ ਕਿੱਥੇ ਕਿਹੜੇ ਸਟੋਰ ਤੇ ਸਪੈਂਡ ਕਰਨਾ ਹੈਗਾ ਆ ਉਹ ਹੁਣ ਦੇਖ ਰਿਹਾ ਵੀ ਇਹਦੀਆਂ ਕੀ ਪਾਲਿਸੀਆਂ ਹੈਗੀਆਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਪਾਲਿਸੀਆਂ ਨਾਲ ਚੱਲਦੀਆਂ ਜਾਂ ਉਹਨਾਂ ਦੇ ਉਲਟ ਹੈਗੀਆਂ। 31% ਅਮਰੀਕਨਸ ਨੇ ਇਹ ਰਿਪੋਰਟ ਕੀਤਾ ਵੀ ਸਾਡਾ ਕੋਈ ਇੰਟਰਸਟ ਨਹੀਂ ਇਕਨੋਮੀ ਨੂੰ ਸਪੋਰਟ ਕਰਦਾ ਇਸ ਸਾਲ। ਇਹਦਾ ਮਤਲਬ ਉਹ ਕੋਈ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਚਾਹੀਦੀ ਉਹ ਨਹੀਂ ਖਰੀਦਣਗੇ। ਇਹਦੇ ਵਿੱਚ 37% ਜਨਰੇਸ਼ਨ Z ਆ ਜਿਹੜੇ ਜੰਗਰ ਆ ਤੇ 41% ਕਾਲੇ ਮੂਲ ਦੇ, 28% ਗੋਰੇ ਮੂਲ ਦੇ ਲੋਕ। ਡੈਮੋਕ੍ਰੇਟਿਕ ਕੰਜ਼ਿਊਮਰ ਜਿਹੜੇ ਆ 35% ਆ ਤੇ 29% ਇੰਡੀਪੈਂਡੈਂਟ ਤੇ 28% ਜਿਹੜੇ ਆ ਉਹ ਰਿਪਬਲਿਕਨ ਹੈਗੇ ਆ। ਸੋ ਬਹੁਤ ਕੁਝ ਅਮਰੀਕਾ ਦੇ ਵਿੱਚ ਚੱਲ ਰਿਹਾ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਲੋਕਾਂ ਵੱਲੋਂ ਵੀ ਕਾਫੀ ਜਿਹੜੇ ਉੱਪਰ ਥੱਲੇ ਇਸ ਵੇਲੇ ਹੋ ਰਿਹਾ ਹੈਗਾ। ਟਰੰਪ ਹੁਣੇ ਆਪਣੇ ਆਪ ਨੂੰ ਰਾਜਾ ਜਿਹੜਾ ਉਹ ਸਮਝ ਰਹੇ ਆ। ਉਹਨਾਂ ਨੇ ਅੱਜ ਪੋਸਟ ਵੀ ਜਿਹੜੀ ਉਹ ਪਾ ਦਿੱਤੀ। ਇੱਕ ਕੰਜੈਸ਼ਨ ਦਾ ਜਿਹੜਾ ਰੂਲ ਸੀਗਾ ਨਿਊਯਾਰਕ ਵਾਲਿਆਂ ਨੇ ਲਿਆਂਦਾ ਸੀ ਉਸ ਦੇ ਉੱਤੇ ਉਹਨਾਂ ਨੇ ਐਗਜ਼ੈਕਟਿਵ ਆਰਡਰ ਕਰਕੇ ਕਹਿੰਦੇ ਵੀ ਮੈਂ ਖਤਮ ਕਰ ਦਿੱਤਾ। ਕਹਿੰਦੇ ਵੀ ਤੁਹਾਨੂੰ ਜਿਹੜਾ ਉਹ ਲੋਕਾਂ ਨੂੰ ਬਚਾ ਲਿਆ, ਲੌਂਗ ਲਿਵ ਦਾ ਕਿੰਗ, ਤੇ ਆਪਣੇ ਆਪ ਨੂੰ ਹੁਣ ਰਾਜਾ ਜਿਹੜਾ ਉਹ ਦੱਸਣਾ ਸ਼ੁਰੂ ਹੋ ਗਏ ਆ। ਜਿਸ ਚੀਜ਼ ਤੋਂ ਕਈ ਲੋਕ ਡਰਦੇ ਸੀ ਜਾਂ ਕਹਿੰਦੇ ਸੀ ਵੀ ਅਥੋਰੀਟੇਰੀਅਨ ਇੱਕ ਰਾਜਾ ਮੋਨਾਰਕੀ ਦੇ ਵੱਲ ਨੂੰ ਵੱਧ ਰਿਹਾ ਆ। ਕੀ ਟਰੰਪ ਹੁਣੀ ਇਹ ਇੱਕ ਲੋਕਾਂ ਨੂੰ ਇਸ਼ਾਰਾ ਕਰ ਰਹੇ ਆ ਆਪਣੀ ਜਿਹੜੀ ਇਦਾਂ ਦੀ ਟਵੀਟ ਜਿਹੜੀ ਉਹ ਕਰਕੇ ਜਾਂ ਆਪਣੇ ਆਪ ਨੂੰ ਜਿਹੜਾ ਉਹ ਰਾਜਾ ਖਵਾ ਕੇ ਜਾਂ ਕਹਿ ਕੇ, ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਉਹਨਾਂ ਨੇ ਕਈ ਜਿਹੜੇ ਐਗਜ਼ੈਕਟਿਵ ਆਰਡਰ ਰੀਸੈਂਟਲੀ ਸਾਈਨ ਕੀਤੇ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਆਜ਼ਾਦ ਏਜੰਸੀਜ਼ ਆ ਉਹ ਹੁਣ ਪ੍ਰੈਜ਼ੀਡੈਂਟ ਦੀ ਪਾਵਰ ਦੇ ਅਧੀਨ ਜਿਹੜੀਆਂ ਆ ਉਹ ਚੱਲਣਗੀਆਂ, ਜਿਸ ਕਰਕੇ ਉਹਨਾਂ ਅਹੁਦਿਆਂ ਦੇ ਉੱਤੋਂ ਜਿਹੜੇ ਹੈੱਡ ਆ ਉਹਨਾਂ ਨੇ ਅਸਤੀਫੇ ਵੀ ਜਿਹੜੇ ਉਹ
ਦੇ ਦਿੱਤੇ ਆ। ਸੋ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਜਿੱਦਾਂ ਤੁਸੀਂ ਕਿਹਾ ਵੀ ਉਹ ਚੱਲ ਰਹੀਆਂ ਆ। ਸੋ ਇਹ ਹੁਣ ਦੇਖਣਾ ਹੋਊਗਾ। ਮੋਨਾਰਕੀ ਦੇ ਉਲਟੀ ਹੀ ਅਮਰੀਕਾ ਨੇ ਆਜ਼ਾਦੀ ਜਿਹੜੀ ਉਹ ਲਈ ਸੀ ਕਿ ਦੁਬਾਰਾ ਉੱਧਰ ਨੂੰ ਜਾ ਰਹੇ ਆ। ਇਹ ਹੁਣ ਜਿਹੜੇ ਇਹਨਾਂ ਦੇ ਵਿਰੋਧੀ ਆ ਉਹ ਲਗਾਤਾਰ ਇਸ ਸਵਾਲ ਨੂੰ ਚੁੱਕ ਰਹੇ ਨੇ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 94 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 94 ਪੈਸੇ। ਜੀ, ਤੇ ਇਸ ਦੇ ਵਿੱਚ ਗੱਲ ਕਰਦੇ ਜਾਈਏ ਵੀ ਮਾਰਕੀਟ ਦਾ ਅੱਜ ਕੀ ਹਾਲ ਰਿਹਾ। 71 ਪੁਆਇੰਟ ਵੱਧ ਕੇ ਡਾਓ ਜੋਨ ਅੱਜ 44,628 ਤੇ ਬੰਦ ਹੋਇਆ। S&P 15 ਪੁਆਇੰਟ ਵੱਧ ਕੇ 6144। ਨੈਸਡੈਕ 15 ਪੁਆਇੰਟ ਵੱਧ ਕੇ 20,056 ਦੇ ਉੱਤੇ। ਸੋਨੇ ਦਾ ਭਾਅ $2953 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ। 10 year yield 4.5%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 96,794 ਤੇ ਇਥੀਰੀਅਮ 2721 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਬਾਕੀ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ, ਜਿਹੜੇ ਵੀ ਸਰੋਤੇ ਸਾਡੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ, ਕਹਿੰਦੇ ਆ ਵੀ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਹੋਣਾ ਚਾਹੀਦਾ, ਤੇ ਪੰਜਾਬੀ ਰੇਡੀਓ USA ਦੀ ਟੀਮ, ਪੰਜਾਬੀ ਸਾਹਿਤ ਅਕੈਡਮੀ ਵੱਲੋਂ, ਪੰਜਾਬੀ ਕਲਚਰਲ ਸੈਂਟਰ ਵੱਲੋਂ ਰਲ ਕੇ 1-2 ਘੰਟੇ ਦਾ ਪ੍ਰੋਗਰਾਮ ਲਿਖਿਆ ਗਿਆ ਹੈ। ਫ੍ਰਿਜ਼ਨੋ ਸਾਡਾ ਜਿਹੜਾ ਪੰਜਾਬੀ ਕਲਚਰਲ ਸੈਂਟਰ ਆ, ਉੱਥੇ ਇਹ ਇਸ ਸ਼ਨੀਚਰਵਾਰ ਨੂੰ 1 ਵਜੇ ਤੋਂ ਲੈ ਕੇ 3 ਵਜੇ ਤਾਈਂ ਪ੍ਰੋਗਰਾਮ ਹੋਣਾ, ਜਿਸ 'ਚ ਆਪਣੇ ਕਵੀ ਜਨ ਉਹ ਆਪਣੀਆਂ ਕਵਿਤਾਵਾਂ ਵੀ ਪੇਸ਼ ਕਰਨਗੇ। ਕੁਛ ਪਾਕਿਸਤਾਨ ਦੇ ਵੀ ਆ, ਕੁਛ ਆਪਣੇ ਪੰਜਾਬੀ ਹੈਗੇ ਆ, ਕੁਛ ਇੱਥੇ ਦੇ ਵੀ ਜਿਹੜੇ ਹੋਣਗੇ। ਤੇ ਜ਼ਰੂਰ ਸਾਡੇ ਵੱਲੋਂ ਸਾਰਿਆਂ ਨੂੰ ਸੱਦਾ ਆ ਤੇ ਉੱਥੇ 1 ਵਜੇ ਤੋਂ ਲੈ ਕੇ 3 ਵਜੇ ਤਾਈਂ ਆਉਣ ਵਾਲੇ ਸ਼ਨੀਚਰਵਾਰ ਨੂੰ ਪਹੁੰਚੋ। ਐਡਰੈਸ ਤੁਸੀਂ ਦੱਸ ਦਿਓ, ਤੇ ਬਾਕੀ ਚਾਹ ਪਾਣੀ ਦਾ ਪ੍ਰਬੰਧ ਉੱਥੇ ਜ਼ਰੂਰ ਹੋਊਗਾ। ਜੀ, ਐਡਰੈਸ ਹੈ ਜੀ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ, ਜਿੱਥੇ ਪੰਜਾਬੀ ਰੇਡੀਓ USA ਦਾ ਫ੍ਰੈਜ਼ਨੋ ਦਾ ਸਟੂਡੀਓ ਆ। ਪੰਜਾਬੀ ਕਲਚਰ ਸੈਂਟਰ ਦਾ ਉੱਥੇ ਜਿਹੜਾ ਸੈਮੀਨਾਰ ਹਾਲ ਵੀ ਆ। ਸੋ ਉਸ ਸੈਮੀਨਾਰ ਹਾਲ ਦੇ ਵਿੱਚ ਇਹ ਜਿਹੜੀ ਇੱਕ ਸਾਹਿਤਕ ਮਿਲਣੀ ਜਿਹੜੀ ਆ ਉਹ ਹੋਣ ਜਾ ਰਹੀ ਆ। ਸੋ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰੋ। 22 ਫਰਵਰੀ ਦਿਨ ਸ਼ਨੀਚਰਵਾਰ 1 ਤੋਂ 3 ਵਜੇ ਤੱਕ। 22 ਫੈਬਰਵਰੀ ਸੈਟਰਡੇ 1 to 3 PM। ਸੋ ਪਹੁੰਚਣ ਦੀ ਜਿਹੜੇ ਸਾਰੇ ਜਾਣੇ ਕਿਰਪਾਲਤਾ ਕਰਨੀ। 2125 ਨਾਰਥ ਬਾਰਟਨ ਐਵੀਨਿਊ। ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।